ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬ ਵਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਅਕਲਮੰਦ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਅਪ੍ਰੈਲ 2021 6 ਵਿਸਾਖ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕਲੋਨੀ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਅੱਜ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਬਾਰੇ ਵੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਨਿਊਯਾਰਕ ਦੇ ਵਿੱਚ ਫਾਰਮਰ ਰੈਲੀ ਹੋਵੇਗੀ, ਉਹ ਹੋਈ ਸੀ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਔਰ ਨਾਲ ਹੀ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਪਹਿਲਾ ਜਿਹੜਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਇੰਡੀਅਨੈਪੋਲਿਸ ਇੰਡੀਆਨਾ ਵਿਖੇ ਜਿਹੜੇ ਵਾਪਰੇ ਦੁਖਦਾਈ ਹਾਦਸੇ ਨੂੰ ਲੈ ਕੇ ਸਮੁੱਚੀ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਹੈ। ਔਰ ਦੂਸਰੇ ਪਾਸੇ ਭਾਰਤ ਵਿੱਚ ਤੇਜ਼ੀ ਨਾਲ ਕਰੋਨਾ ਜਿਹੜਾ ਵੱਧ ਰਿਹਾ, ਲੋਕਾਂ ਦੀ ਜਾਨ ਦਾ ਖਾਊ ਬਣਿਆ ਹੋਇਆ ਹੈ। ਸੋ ਵਿਊਅਰਸ, ਅਸੀਂ ਬੜੇ ਹੀ ਦੁਖੀ ਹਿਰਦੇ ਨਾਲ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਸਾਡੇ ਬਹੁਤ ਹੀ ਪਿਆਰੇ ਖਾਲਿਸਤਾਨੀ ਵੀਰ ਅਤੇ TV84 ਦੇ ਰੈਗੂਲਰ ਜਿਹੜੇ ਵਿਊਅਰ ਨੇ ਜ਼ਿਲ੍ਹਾ ਜਲੰਧਰ ਦੇ ਕਾਲਰਾ ਪਿੰਡ ਦੇ ਸਰਪੰਚ ਭਾਈ ਬਾਜ ਸਿੰਘ ਸਾਨੂੰ ਜਿਹੜੇ ਸਦੀਵੀ ਵਿਛੋੜਾ ਦੇ ਚੁੱਕੇ ਨੇ। ਔਰ ਭਾਈ ਬਾਜ ਸਿੰਘ ਖਾਲਿਸਤਾਨੀ ਆਗੂ ਭਾਈ ਰੇਸ਼ਮ ਸਿੰਘ ਬੇਕਰਸਫੀਲਡ ਕੈਲੀਫੋਰਨੀਆ ਦੇ ਛੋਟੇ ਭਰਾਤਾ ਸਨ। ਸੋ ਜਿਹੜਾ ਅੱਜ ਦਾ ਸਾਡਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਤੁਸੀਂ ਦੱਸਿਆ ਵੀ ਹਰ ਬੀਤੇ ਦਿਨ ਕੁਛ ਨਾ ਕੁਛ ਐਸਾ ਵਾਪਰ ਰਿਹਾ ਜਿਸ ਦਾ ਸ਼ਿਕਾਰ ਸਾਡੇ ਬਹੁਤ ਹੀ ਪਿਆਰੇ ਔਰ ਅਜ਼ੀਜ਼ ਇਨਸਾਨ ਸਾਡੇ ਇਸ ਸਫ਼ਰ ਦੇ ਹਮਸਫ਼ਰ ਵੀ ਹੋ ਰਹੇ ਨੇ। ਭਾਈ ਬਾਜ ਸਿੰਘ ਦਾ ਵਿਛੋੜਾ, ਉਹਨਾਂ ਬਾਰੇ ਅਸੀਂ ਵੇਰਵੇ ਨਾਲ ਗੱਲਬਾਤ ਕਰਾਂਗੇ। ਪਰ ਪਹਿਲਾਂ ਅਸੀਂ ਵੀਕਐਂਡ ਦੀ ਗੱਲਬਾਤ ਕਰ ਲਈਏ, ਫਿਰ ਜੋ ਇੰਡੀਅਨੈਪੋਲਿਸ ਇੰਡੀਆਨਾ ਦੇ ਵਿੱਚ ਦੁਖਦਾਈ ਹਾਦਸਾ ਵਾਪਰਿਆ ਉਸ ਬਾਰੇ ਵੀ ਲੇਟੈਸਟ ਅਪਡੇਟ ਦਿਆਂਗੇ। ਔਰ ਕੁੱਲ ਮਿਲਾ ਕੇ ਕਿਵੇਂ ਤੇਜ਼ੀ ਦੇ ਨਾਲ COVID-19 ਇਸ ਵੇਲੇ ਭਾਰਤ ਦੇ ਵਿੱਚ ਖਾਸ ਤੌਰ 'ਤੇ ਲੱਖਾਂ ਕੇਸ, 2.5 ਲੱਖ ਕੇਸ ਪਿਛਲੇ 24 ਘੰਟੇ 'ਚ ਆਇਆ। ਹੁਣ ਤਾਂ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ 'ਚ ਹੈ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ ਬੇਸ਼ੱਕ ਅਜੇ COVID-19 ਨੂੰ ਲੈ ਕੇ ਪਾਬੰਦੀਆਂ ਚੱਲ ਰਹੀਆਂ ਨੇ, ਇਕੱਠ ਦੇ ਉੱਤੇ ਵੀ ਔਰ ਹੋਰ ਵੀ ਮਾਰਚ ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਨੇ, ਕਿਉਂਕਿ ਪਿਛਲੇ ਸਾਲ ਵੀ ਸਿੱਖ ਡੇ ਪੈਰੇਡ ਨਹੀਂ ਸੀ ਹੋ ਸਕੀ, ਉਦੋਂ COVID-19 ਦਾ ਪੂਰਾ ਜ਼ੋਰ ਸ਼ੁਰੂ ਹੋ ਚੁੱਕਾ ਸੀ ਅਮਰੀਕਾ ਦੇ ਵਿੱਚ। ਔਰ ਇਸ ਵਾਰ ਉਹਨਾਂ ਨੇ ਸਿੰਬੋਲਿਕ ਇਸ ਪੈਰੇਡ ਨੂੰ ਫਾਰਮਰਸ ਰੈਲੀ ਦਾ ਨਾਂ ਦਿੱਤਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਸੀ। ਔਰ ਜਿਹੜੀ ਹਾਜ਼ਰੀ ਹੈ, ਬੇਸ਼ੱਕ ਸੈਂਕੜਿਆਂ ਦੇ ਵਿੱਚ ਹਾਜ਼ਰੀ ਸੀ ਕਿਉਂਕਿ ਬਹੁਤ ਘੱਟ ਦੀ ਪਰਮਿਸ਼ਨ ਸੀ, ਲੇਕਿਨ ਸਾਰੇ ਹੀ ਮੁੱਖ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਮੌਜੂਦ ਸਨ, ਲੋਕਲ ਅਸੈਂਬਲੀਮੈਨ, ਵੂਮੈਨ ਔਰ ਹੋਰ ਲੋਕਲ ਲੈਵਲ ਦੇ ਉੱਤੇ ਜਿਹੜੇ ਹੁੰਦੇ ਨੇ ਕੌਂਸਲਮੈਨ, ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ। ਔਰ ਇਹਦੇ ਬਾਵਜੂਦ ਕਿ ਇਹ ਯਤਨ ਬਹੁਤ ਵਾਰ ਜਿਹੜੇ ਫਾਰਮਰਸ ਨਾਲ ਰਿਲੇਟਡ ਇਵੈਂਟਸ ਨੇ ਉਹਨਾਂ 'ਚ ਕਿਉਂ ਜਾਣੇ ਅਣਜਾਣੇ ਹੁੰਦਾ ਵੀ ਇਸ ਨੂੰ ਖਾਲਿਸਤਾਨ ਦੇ ਨਾਲ ਨਾ ਜੋੜਿਆ ਜਾਏ, ਲੇਕਿਨ ਕਿਉਂਕਿ ਇਹ ਰਿਚਮੰਡ ਹਿਲ ਔਰ ਇਹ ਸਿੱਖ ਡੇ ਪੈਰੇਡ
ਨਿਕਲੀ ਪ੍ਰੋਟੈਸਟ ਚੋਂ ਸੀ 84 ਦੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੇ ਜਿਵੇਂ ਅਗਲੇ ਸਾਲ ਇਹਨਾਂ ਦੇ ਇੰਡੀਆ ਡੇ ਪੈਰੇਡ ਦੇ ਸਾਰੇ ਫਲੋਟ ਉਲਟਾਏ ਔਰ ਫਿਰ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਕੀਤੀ। ਸੋ ਇਹ ਤਾਂ ਵੱਜਦੀ ਖਾਲਿਸਤਾਨੀ ਪੈਰੇਡ ਹੈ। ਬੇਸ਼ੱਕ ਇਸ ਵਾਰ ਉਹ ਜਾਓ ਜਲਾਲ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਫਲੋਟਸ ਉਹ ਤਾਂ ਨਹੀਂ ਸੀ, ਲੇਕਿਨ ਇਹ ਯਤਨ ਸੀ ਖਾਲਿਸਤਾਨੀ ਤਨਜ਼ੀਮਾਂ ਦਾ ਕਿ ਇਹ ਨਾ ਹੋਏ ਵੀ ਇਸ ਨੂੰ ਵੀ ਉਹ ਕਿਸਾਨਾਂ ਦੇ ਹਰੇ ਝੰਡੇ ਦੇ ਵਿੱਚ ਹੀ ਗੋਲ ਕਰ ਦਿੱਤਾ ਜਾਏ। ਸੋ ਖਾਲਿਸਤਾਨ ਦੇ ਝੰਡੇ 4 ਚਫੇਰੇ ਸੀ ਔਰ ਮੈਨੂੰ ਵੀ ਐਡਰੈਸ ਕਰਨ ਦਾ ਮੌਕਾ ਮਿਲਿਆ। ਹੋਰ ਵੀ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਭਾਈ ਅਵਤਾਰ ਸਿੰਘ ਪੰਨੂ ਸਿੱਖਸ ਫਾਰ ਜਸਟਿਸ ਔਰ ਬਾਕੀ ਬੁਲਾਰਿਆਂ ਨੇ ਵੀ। ਅਸੀਂ ਤਾਂ ਇਸ ਨਤੀਜੇ ਤੇ 36-37 ਸਾਲ ਪਹਿਲਾਂ ਦੇ ਪਹੁੰਚੇ ਹੋਏ ਹਾਂ ਕਿ ਭਾਈ ਜੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਤਾਂ ਕੌਮ ਦੀ ਆਜ਼ਾਦੀ ਹੈ, ਖਾਲਿਸਤਾਨ ਦੀ ਗੱਲ ਹੈ। ਹਾਲਾਂ ਕਈਆਂ ਨੂੰ ਜਿਹਨਾਂ ਨੂੰ ਭੈ ਆਉਂਦਾ ਹੈ ਜਾਂ ਜਿਹੜੇ ਤੱਤੇ ਰੇਤੇ ਤੇ ਪੈਰ ਨਹੀਂ ਰੱਖਣਾ ਚਾਹੁੰਦੇ ਉਹ ਖੱਬੇ ਸੱਜੇ ਕੱਢਣਾ ਚਾਹੁੰਦੇ ਨੇ ਗੱਲ ਨੂੰ, ਲੇਕਿਨ ਚਲੋ ਇੱਕ ਸਿੰਬੋਲਿਕ ਹੀ ਸਹੀ ਇਹ ਇੱਕ ਜਿਹੜਾ ਇਵੈਂਟ ਹੋਈ ਔਰ ਉਹ ਖਾਲਿਸਤਾਨ ਦੇ ਮੁੱਦੇ ਨੂੰ ਹੀ ਅਲਟੀਮੇਟਲੀ ਜਿਹੜੀ ਹੈ ਉਹ ਸਮਰਪਿਤ ਹੋਈ। ਬੇਸ਼ੱਕ ਮੁੱਦਾ ਸਾਰੇ ਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਫਿਕਰਮੰਦ ਵੀ ਨੇ, ਸਾਡੇ ਹੀ ਭੈਣ ਭਰਾ ਨੇ ਜਿਹੜੇ 26 ਨਵੰਬਰ ਤੋਂ ਲੈ ਕੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ, ਪਰ ਕਿਵੇਂ ਉਹਨਾਂ ਦੀ ਡਾਇਰੈਕਸ਼ਨਲੈਸ ਲੀਡਰਸ਼ਿਪ ਨੇ ਕਿੱਥੇ ਲਿਆ ਕੇ ਖੜਾ ਕੀਤਾ ਉਹਦੇ ਲਈ ਅਸੀਂ ਇੱਕ ਸੈਗਮੈਂਟ ਨੰਬਰ 3 ਦੇ ਵਿੱਚ ਗੱਲਬਾਤ ਕਰਾਂਗੇ। ਸੋ ਸੈਚਰਡੇ ਦਾ ਦਿਨ ਤਾਂ ਮੋਸਟਲੀ ਇਸ ਰੈਲੀ ਨੂੰ ਹੀ ਸਮਰਪਿਤ ਸੀ। ਐਤਵਾਰ ਜਿਹੜਾ ਔਰ ਇੱਕ ਇਵੈਂਟ ਹੋਰ ਸੈਚਰਡੇ ਜਿਹੜੀ ਜ਼ੂਮ ਮੀਟਿੰਗ ਸਿੱਖ ਫੈਡਰੇਸ਼ਨ ਯੂਕੇ ਨੇ ਉਦਮ ਕੀਤਾ ਸੀ ਕਿ ਦੁਨੀਆ ਭਰ 'ਚ ਜਿਹੜੇ ਐਕਟਿਵਿਸਟ ਨੇ ਔਰ ਲੋਕਲ ਇਲੈਕਟਿਡ ਆਫੀਸ਼ੀਅਲ ਨੇ ਜਿਨ੍ਹਾਂ ਜਿਵੇਂ ਜਗਮੀਤ ਸਿੰਘ ਯੂਕੇ ਦੇ ਵਿੱਚ, ਬੀਬੀ ਪ੍ਰੀਤ ਗਿੱਲ ਮੈਂਬਰ ਪਾਰਲੀਮੈਂਟ ਯੂਕੇ 'ਚ ਔਰ ਪੰਜਾਬ 'ਚੋਂ ਜਥੇਦਾਰ ਅਕਾਲ ਤਖਤ ਬੇਸ਼ੱਕ ਐਕਟਿੰਗ ਬਾਦਲ ਕਈ ਨੇ, ਪਰ ਕਈ ਕੁਛ ਚੀਜ਼ਾਂ ਸਿੰਬੋਲਿਕ ਹੀ ਹੁੰਦੀਆਂ ਨੇ ਔਰ ਉਹਨਾਂ ਦਾ ਜਿਹੜੀ ਇਸ ਜ਼ੂਮ ਕਾਨਫਰੰਸ ਦਾ ਵਿਸ਼ਾ ਵੀ ਸੀ ਰਾਜ ਕਰੇਗਾ ਖਾਲਸਾ। ਸੋ ਉਹਨਾਂ ਨੇ ਸਾਨੂੰ ਵੀ ਆਨਰ ਦਿੱਤਾ ਕਿ ਅਮਰੀਕਾ 'ਚੋਂ ਮੈਂ ਹੀ ਇੱਕ ਬੁਲਾਰਾ ਸੀ। ਸੋ ਅਸੀਂ ਕਿਉਂਕਿ ਉਹੀ ਟਾਈਮ ਰੈਲੀ ਨਾਲ ਵੀ ਕੋਇਨਸਾਈਡ ਕਰ ਰਿਹਾ ਸੀ, ਸੋ ਲਾਈਵ 'ਚ ਤਾਂ ਮੈਂ ਨਹੀਂ ਪਾਰਟਿਸਿਪੇਟ ਕੀਤਾ, ਪਰ ਅਸੀਂ ਆਪਣਾ ਮੈਸੇਜ ਜਿਹੜਾ ਲਗਭਗ 19 ਮਿੰਟ ਦਾ ਸੀ ਉਸ ਨੂੰ ਜਿਹੜਾ ਉਹਨਾਂ ਨੇ ਰਿਲੇ ਕੀਤਾ ਔਰ ਅਸੀਂ ਅਪਲੋਡ ਵੀ ਕਰ ਦਿੱਤਾ ਹੈ YouTube ਔਰ Facebook 'ਤੇ। ਜਿਹੜੇ ਵੀਰ ਭੈਣਾਂ ਦਿਲਚਸਪੀ ਰੱਖਦੇ ਨੇ ਉਹ ਉਸ ਨੂੰ ਸੁਣ ਸਕਦੇ ਨੇ, ਦੇਖ ਸਕਦੇ ਨੇ, ਕਿਉਂਕਿ ਇਹ ਗੱਲ ਫੋਕਸਡ ਰਹਿਣੀ ਚਾਹੀਦੀ ਹੈ ਕਿ ਬਹੁਤ ਵਾਰ ਇੱਕ ਤੋਂ ਬਾਅਦ ਇੱਕ ਇਸ਼ੂ ਉੱਥੇ ਡਿਸਕ੍ਰਿਮੀਨੇਸ਼ਨ ਦਾ ਔਰ ਲੇਟੈਸਟ ਇਕਨੋਮਿਕਲ ਜੈਨੋਸਾਈਡ ਕਿਸਾਨੀ 3 ਕਾਨੂੰਨਾਂ ਦੇ ਨੂੰ ਲਾਗੂ ਕਰਕੇ ਹੋ ਰਿਹਾ, ਪਰ ਅਲਟੀਮੇਟਲੀ ਇਹ ਸਾਰੇ ਗੁਲਾਮੀ ਦੇ ਸਿੰਪਟਮ ਨੇ। ਜੇ ਇਹਦੀ ਟ੍ਰੀਟਮੈਂਟ ਹੈ, ਇਲਾਜ ਹੈ, ਤੇ ਉਹ ਖਾਲਿਸਤਾਨ ਦੀ ਕਾਇਮੀ ਹੈ। ਬਿਲਕੁਲ ਸੰਡੇ ਇੱਕ ਜ਼ੂਮ ਕਾਨਫਰੰਸ ਜਿਹੜੀ ਕਿ US ਕਾਂਗਰੈਸ਼ਨਲ ਸਿੱਖ ਕਮੇਟੀ ਵੱਲੋਂ ਆਰਗੇਨਾਈਜ਼ ਕੀਤੀ ਗਈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ਔਰ ਉਸ ਦੇ ਵਿੱਚ ਜਿਹਨੂੰ ਕੰਡਕਟ ਜਿਹੜਾ ਹੈ ਉਹ ਕਾਂਗਰਸਮੈਨ ਔਰ ਹਰਪ੍ਰੀਤ ਸਿੰਘ ਸੰਧੂ ਉਹਨਾਂ ਨੇ ਕੀਤਾ। ਉਹਨਾਂ ਦੇ ਵਿੱਚ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਨਾਲ ਇਸ ਸੰਬੰਧਿਤ ਹਰਜਿੰਦਰ ਸਿੰਘ ਨਿਊ ਜਰਸੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ, ਡਾਕਟਰ ਇਕਤਾਰ ਕਰਾਮਤ ਚੀਮਾ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਔਰ ਬੜੀ ਦੇਰ ਬਾਅਦ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਕਦੇ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਨੋਟਰ ਡੇਮ ਯੂਨੀਵਰਸਿਟੀ ਦੇ ਇੰਚਾਰਜ ਸੀ, ਹੁਣ ਉਹ ਯੂਨੀਵਰਸਿਟੀ ਆਫ ਆਇਓਵਾ 'ਚ ਪ੍ਰੋਫੈਸਰ ਨੇ ਔਰ ਉਹਨਾਂ ਦੀ ਬੜੀ ਵੈਲ ਰਿਸਰਚ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਹੁਣ ਵੀ ਐਮਾਜ਼ੋਨ 'ਤੇ ਅਵੇਲੇਬਲ ਹੈ ਔਰ ਇੱਕ ਜਿਹੜੀ ਹੈ ਐਜ਼ ਏ ਟੈਕਸਟ ਬੁੱਕ ਵੀ ਕਈ ਥਾਂ 'ਤੇ ਲੱਗੀ, ਉਹਨਾਂ ਨੇ ਵੀ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ। ਸੋ ਉਹ ਵੀ ਇੱਕ ਦਿਲਚਸਪ ਡਿਸਕਸ਼ਨ ਸੀ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖੀ ਹਿਸਟਰੀ ਦਾ ਉਹ ਵਾਕਿਆ ਜਿਹੜਾ ਕਿ ਜਦੋਂ ਅੱਜ ਅਸੀਂ UN ਚਾਰਟਰ ਜਾਂ ਹੋਰ ਵੈਲਿਊਜ਼ ਦੀ ਗੱਲ ਕਰਦੇ ਹਾਂ ਇੰਟਰਨੈਸ਼ਨਲ ਕੋਵੈਨੈਂਟਸ ਦੀ, ਪਰ ਕਿਵੇਂ ਲਗਭਗ 4 ਸਦੀਆਂ ਪਹਿਲਾਂ ਇਸ ਦੁਨੀਆ 'ਚ ਆਏ ਗੁਰੂ ਤੇਗ ਬਹਾਦਰ ਸਾਹਿਬ ਨੇ 1675 ਈਸਵੀ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਦੂਸਰਿਆਂ ਦੀ ਮਜ਼ਹਬੀ ਆਜ਼ਾਦੀ ਦੇ ਹੱਕਾਂ ਲਈ। ਔਰ ਇਸੇ ਲਈ ਰਾਈਟਲੀ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ 52 ਜਿਹੜੇ ਦਰਬਾਰੀ ਕਵੀ ਸੀ ਉਹਨਾਂ 'ਚੋਂ ਸੈਨਾਪਤੀ ਕਵੀ ਨੂੰ ਕੋਟ ਕਰਦੇ ਕਿ ਭਾਈ ਉਹਨਾਂ ਨੇ ਇਹ ਕਿਹਾ ਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ
ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜੀ ਇਹ ਜਿਹੜੀਆਂ ਹਿਊਮਨ ਵੈਲਿਊਜ਼ ਨੇ ਜਾਂ ਹਿਊਮਨ ਰਾਈਟਸ ਦੀ ਗੱਲ ਹੈ, ਇਹ ਇੱਕ ਖਿੱਤੇ ਨਾਲ ਜਾਂ ਇੱਕ ਮਜ਼ਹਬ ਨਾਲ ਇਹਨੂੰ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਨਾ ਹੀ ਇਹ ਇਸ ਤਰ੍ਹਾਂ ਸੀ। ਇਹ ਸ਼ਹਾਦਤ ਮਨੁੱਖੀ ਹੱਕਾਂ ਲਈ ਸੀ, ਧਾਰਮਿਕ ਆਜ਼ਾਦੀ ਲਈ ਸੀ, ਸਿਵਲ ਲਿਬਰਟੀਜ਼ ਦੇ ਲਈ ਸੀ। ਔਰ ਇੱਕ ਚੰਗੀ ਗੱਲ ਹੈ ਕਿ ਇਹ ਜਿਹੜੀਆਂ ਸੈਲੀਬ੍ਰੇਸ਼ਨਸ ਨੇ, ਚਾਰ ਚਫੇਰੇ ਹੋ ਰਹੀਆਂ ਨੇ। ਮੈਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖ ਰਿਹਾ ਸੀ ਕਿ ਜਿਹੜਾ 1000 ਦੇ ਕਰੀਬ ਸਿੱਖ ਯਾਤਰੀਆਂ ਦਾ ਜਥਾ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ, ਔਰ ਖਾਲਸਾ ਸਾਜਨਾ ਦਿਵਸ ਵਿਸਾਖੀ ਜਿਹੜੀ ਉਹਨਾਂ ਨੇ ਗੁਰਦੁਆਰਾ ਪੰਜਾ ਸਾਹਿਬ ਹਸਨ ਬਦਾਲ 'ਚ ਸੈਲੀਬ੍ਰੇਟ ਕੀਤੀ, ਅਜੇ ਪਾਕਿਸਤਾਨ 'ਚ ਨੇ 22 ਅਪ੍ਰੈਲ ਤੱਕ। ਔਰ ਉਹਨਾਂ ਨੇ ਵੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਾ ਦੀਵਾਨ ਕੀਤਾ। ਉਹਦੇ 'ਚ ਉੱਥੋਂ ਦੇ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਅਹੁਦੇਦਾਰ ਵੀ ਸ਼ਾਮਲ ਸੀ। ਟੈਕਨੀਕਲ ਟੀਮ ਕੋਲ ਜੇ ਪਿਕਚਰ ਹੈਂਡੀ ਹੋਏ ਤਾਂ ਉਸ ਨੂੰ ਸ਼ੋਅ ਵੀ ਕਰ ਸਕਦੇ ਨੇ। ਸੋ ਇਹਦੇ 'ਚ ਵੀ ਜਦੋਂ ਐਡਰੈਸ ਕਰਦੇ ਆ, ਚਲੋ ਸਿੱਖ ਤਾਂ ਮਹਿਸੂਸ ਕਰਦੇ ਹੀ ਨੇ ਕਿਉਂਕਿ ਸਾਡਾ ਤਾਂ ਇਤਿਹਾਸ ਹੈ, ਪਰ ਮੈਂ ਦੇਖ ਰਿਹਾ ਸੀ ਕਿ ਈਵਨ ਪਾਕਿਸਤਾਨ ਦੇ ਆਗੂਆਂ ਨੇ ਵੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ, ਔਰ ਉਸ ਸਮਾਗਮ ਦੇ ਵਿੱਚ ਸਾਈਂ ਮੀਆਂ ਮੀਰ ਫਾਊਂਡੇਸ਼ਨ, ਕਿਉਂਕਿ ਇਹੀ ਲਾਹੌਰ ਦਾ ਸ਼ਹਿਰ ਹੈ ਜਿੱਥੇ ਦਾਤਾਗੰਜ, ਜਿੱਥੇ ਜਿਹੜੇ ਕਿ ਪੈਟਰਨ ਸੇਂਟ ਨੇ, ਉਹਨਾਂ ਦਾ ਵੀ ਜਿਹੜਾ ਮੁਕਾਮ ਹੈ। ਔਰ ਉੱਥੇ ਹੀ ਸਾਈਂ ਮੀਆਂ ਮੀਰ, ਜਿਹੜਾ ਸਾਈਂ ਮੀਆਂ ਮੀਰ ਦੇ ਨਾਲ ਜਦੋਂ ਗੁਰੂ ਅਰਜਨ ਸਾਹਿਬ ਅਜੇ ਗੁਰੂ ਨਹੀਂ ਸਨ ਬਣੇ, ਔਰ ਉਹ ਕਿਉਂਕਿ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ, ਉਹਨਾਂ ਦਾ ਜਨਮ ਜਿੱਥੇ ਕਿ ਹੁੰਦਾ ਹੈ, ਉਹ ਲਾਹੌਰ ਦੇ ਵਿੱਚ ਚੂਨਾ ਮੰਡੀ ਦਾ ਮੁਕਾਮ, ਜਿੱਥੇ ਉਹ ਪ੍ਰਕਾਸ਼ਮਾਨ ਹੁੰਦੇ ਨੇ। ਛੋਟੀ ਉਮਰ ਦੇ ਵਿੱਚ ਉਹ ਯਤੀਮ ਹੋ ਜਾਂਦੇ ਨੇ, ਮਾਤਾ ਪਿਤਾ ਦੋਨੋਂ 7-8 ਸਾਲ ਦੇ ਨੇ, ਚੜ੍ਹਾਈ ਕਰ ਜਾਂਦੇ ਨੇ। ਔਰ ਫਿਰ ਉਹਨਾਂ ਦੀ ਪਰਵਰਿਸ਼, ਭਾਈ ਜੇਠਾ ਉਹਨਾਂ ਦਾ ਨਾਂ ਹੈ, ਔਰ ਉਹਨਾਂ ਦੀ ਪਰਵਰਿਸ਼ ਉਹਨਾਂ ਦੇ ਨਾਨਕੇ ਉਹ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ 'ਚ ਆਉਂਦੇ ਨੇ। ਔਰ ਕਿਵੇਂ ਜਿਹੜੇ ਨਿਮਾਣਿਆਂ ਦੇ ਮਾਣ ਤੇ ਨਿਤਾਣਿਆਂ ਦੇ ਤਾਣ, ਫਿਰ ਉਹ ਗੁਰੂ ਬਣਦੇ ਨੇ। ਉਹ ਜਿਹੜਾ ਇੱਕ ਵੱਖਰਾ ਇਤਿਹਾਸ ਹੈ। ਪਰ ਕਿਉਂਕਿ ਗੁਰੂ ਅਰਜਨ ਸਾਹਿਬ ਦਾ ਸਬੰਧ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਉਸੇ ਹੀ ਲਾਹੌਰ ਚੂਨਾ ਮੰਡੀ ਨਾਲ ਸੰਬੰਧਿਤ ਸਨ, ਔਰ ਉਹ ਆਪਣੇ ਯੰਗਰ ਡੇਜ਼ 'ਚ ਵੀ ਲਾਹੌਰ ਜਾਂਦੇ ਨੇ, ਭੇਜੇ ਹੋਏ ਆਪਣੇ ਪਿਤਾ ਵੱਲੋਂ। ਔਰ ਸਾਈਂ ਮੀਆਂ ਮੀਰ ਜਿਹੜੇ ਉਹਨਾਂ ਦਿਨਾਂ 'ਚ ਖੁਦ ਵੀ ਅਜੇ ਯੰਗਰ ਸਪਿਰਿਚੁਅਲ ਪਾਥ ਨੂੰ ਲੱਭ ਰਹੇ ਸੀ, ਉਹਨਾਂ ਦੇ ਨਾਲ ਉਹਨਾਂ ਦੀ ਰੂਹਾਨੀ ਦੋਸਤੀ ਵੀ ਹੁੰਦੀ ਹੈ। ਔਰ ਇਹ ਫਿਰ ਸਾਂਝ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਵੀ, ਔਰ 6ਵੇਂ ਪਾਤਸ਼ਾਹ ਤੱਕ ਵੀ ਚੱਲਦੀ ਹੈ। ਇੱਕ ਯੂਨੀਕ, ਔਰ ਇਹੀ ਕਾਰਨ ਵੀ ਸੀ ਕਿ ਜਿਹੜਾ ਮੁਕਾਮ ਸਾਈਂ ਮੀਆਂ ਮੀਰ ਨੇ ਵੀ ਹਾਸਲ ਕੀਤਾ ਹੋਇਆ ਸੀ। ਜਦੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸੰਗੇ ਬੁਨਿਆਦ ਰੱਖਣ ਦੇ ਲਈ ਚੋਣ ਗੁਰੂ ਅਰਜਨ ਸਾਹਿਬ ਕਰਦੇ ਨੇ ਕਿ ਕਿਸ ਤੋਂ ਰਖਵਾਇਆ ਜਾਏ, ਤੇ ਉਹ ਪਾਲਕੀ ਭੇਜ ਕੇ, ਆਪਣੇ ਸਿੱਖ ਭੇਜ ਕੇ ਸਾਈਂ ਮੀਆਂ ਮੀਰ ਉਹਨਾਂ ਨੂੰ ਲਾਹੌਰ ਤੋਂ ਜਿਹੜਾ ਅੰਮ੍ਰਿਤਸਰ ਇਨਵਾਈਟ ਕਰਦੇ ਨੇ, ਔਰ ਹਰਿਮੰਦਰ ਸਾਹਿਬ ਦਾ ਫਾਊਂਡੇਸ਼ਨ ਸਟੋਨ, ਸੰਗੇ ਬੁਨਿਆਦ ਸਾਈਂ ਮੀਆਂ ਮੀਰ ਤੋਂ ਰਖਵਾਉਂਦੇ ਨੇ। ਔਰ ਇਹ ਜਿਹੜਾ ਲਾਹੌਰ ਦੇ ਵਿੱਚ ਸਮਾਗਮ ਹੋਇਆ, ਇਸ ਮੌਕੇ ਦੇ ਉੱਤੇ ਉਸੇ ਹੀ ਸਾਈਂ ਮੀਆਂ ਮੀਰ ਦੀ ਯਾਦ ਦੇ ਵਿੱਚ ਉੱਥੇ ਇੱਕ ਵੱਡੀ ਉਹਨਾਂ ਦੀ ਯਾਦਗਾਰ ਹੈ, ਉਹਨਾਂ ਦੇ ਪ੍ਰਬੰਧਕ ਵੀ ਸ਼ਾਮਲ ਹੋਏ। ਸੋ ਇਹ ਇੱਕ ਫਖਰ ਵਾਲੀ ਗੱਲ ਹੈ ਜਦੋਂ ਅਸੀਂ ਸਿੱਖ ਧਰਮ ਨੂੰ ਇੱਕ ਸਰਬ ਸਾਂਝੀਵਾਲਤਾ ਦਾ ਧਰਮ ਕਹਿੰਦੇ ਹਾਂ, ਜਾਂ ਸਿੱਖ ਕੌਮ ਦੀਆਂ ਜਿਹੜੀਆਂ ਬੁਨਿਆਦਾਂ ਨੇ ਉਹ ਹਿਊਮੈਨਿਟੇਰੀਅਨਿਜ਼ਮ, ਬਰਾਬਰੀ, ਹਰ ਇੱਕ ਨੂੰ ਪਿਆਰ ਦੇ ਨਾਲ ਆਪਣੇ ਕਲਾਵੇ 'ਚ ਲੈ ਕੇ ਇਸ ਕਾਇਨਾਤ ਨੂੰ, ਉਸ ਰੱਬ ਦੀ ਸਾਜੀ ਹੋਈ ਕਾਇਨਾਤ, ਔਰ ਇਸ ਦੁਨੀਆ 'ਚ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਇਸ ਭਾਵ ਦੇ ਨਾਲ ਦੇਖਦੇ। ਸੋ ਇਹ ਸਾਡੇ ਲਈ ਫਖਰ ਵਾਲੀ ਗੱਲ ਹੁੰਦੀ ਹੈ ਜਦੋਂ ਕਿ ਹਰ ਪਾਸਿਓਂ ਇਸ ਦੀ ਰੈਕਗਨੀਸ਼ਨ ਹੋ ਰਹੀ ਹੈ। ਅਸੀਂ ਡਿਸਕਸ ਤਾਂ ਨਹੀਂ ਸੀ ਕੀਤਾ, ਪਰ ਅਮਰੀਕਾ ਦੇ ਵਿੱਚ ਵੀ ਵੱਡੇ ਵੱਡੇ ਸੈਨੇਟਰਸ ਨੇ ਵੀ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਛਲੇ ਦਿਨਾਂ 'ਚ ਜਿੱਥੇ ਵਿਸਾਖੀ ਨੂੰ ਰੈਕਗਨਾਈਜ਼ ਕੀਤਾ, ਕਿਉਂਕਿ ਇਹੀ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦਿਨ ਨਾਲ ਸੰਬੰਧਿਤ ਵੀ ਚੱਲ ਰਹੇ ਨੇ, ਹਾਲਾਂਕਿ ਫੰਕਸ਼ਨ ਸਾਰਾ ਸਾਲ ਚੱਲਣਗੇ। ਸੋ ਉਹਨਾਂ ਨੇ ਵੀ ਜਿਵੇਂ ਟ੍ਰਿਬਿਊਟ ਦਿੱਤੀ ਕਿ ਭਾਈ ਕਿਵੇਂ ਅਮਰੀਕਨ ਵੈਲਿਊਜ਼ ਨਾਲੋਂ ਵੀ, ਜਿਹੜਾ ਬਹੁਤ ਪਹਿਲਾਂ ਅਮਰੀਕਨ ਸਿਸਟਮ ਤਾਂ 1776 'ਚ ਬਣਦਾ ਹੈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਪਰ ਜੇ 1675 ਦੇ ਵਿੱਚ ਈਵਨ 200 ਸਾਲ ਪਹਿਲਾਂ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਵੀ ਉਹਨਾਂ ਵੈਲਿਊਜ਼ ਦੀ ਐਡਵੋਕੇਸੀ ਲਈ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਦਿੰਦੇ ਨੇ। ਤੇ ਇਹਨਾਂ ਦੇ ਲਈ ਵੀ ਇਹ ਹੈ ਕਿ ਭਾਈ ਸਿੱਖ ਮਜ਼ਹਬ ਕਿਵੇਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਮਜ਼ਹਬ ਹੈ। ਸੋ ਜਿਉਂ-ਜਿਉਂ ਆਉਣ ਵਾਲੇ ਇਸ ਵਰੇ ਦੇ ਵਿੱਚ ਸਮਾਗਮ ਹੋਣਗੇ, ਅਸੀਂ ਇਸ ਦਾ ਜ਼ਿਕਰ ਵੀ ਕਰਾਂਗੇ। ਔਰ ਹੁਣ ਇੱਕ ਪਾਸੇ ਤਾਂ ਅਸੀਂ ਇਹ ਇਨਸਾਨੀਅਤ ਔਰ ਹਰ ਇੱਕ ਨੂੰ
ਕਲਾ ਵਿੱਚ ਲੈਣ ਦੀ ਫਿਲਾਸਫੀ ਦੀ ਗੱਲ ਕਰਦੇ ਹਾਂ। ਦੂਸਰੇ ਪਾਸੇ ਜੇ ਅਸੀਂ ਇਹ ਦੇਖੀਏ ਕਿ ਇਹਦੇ ਬਾਵਜੂਦ ਕਿ ਟ੍ਰੈਜਡੀ ਜੋ ਇੰਡੀਅਨੈਪੋਲਿਸ 'ਚ ਵਾਪਰਿਆ ਔਰ 3 ਭੈਣਾਂ ਤੇ 1 ਵੀਰ, ਜਦੋਂ ਅਸੀਂ ਔਰ ਅਮਰਜੀਤ ਕੌਰ ਜਿਹੜੀ ਜੌਲ ਵੀ ਬੀਬੀ ਦਾ ਨਾਂ ਅਮਰਜੀਤ ਕੌਰ ਹੈ, ਇੱਕ ਬੀਬੀ ਅਮਰਜੀਤ ਕੌਰ ਸੇਖੋਂ ਨੇ ਸੀਨੀਅਰ ਸਿਟੀਜ਼ਨ ਜਿਹੜੇ ਇਸ ਸਾਰੇ ਦੇ ਵਿੱਚ ਜਿਹੜਾ ਹੈ ਉਹ ਆਪਣਾ ਸ਼ਹੀਦ ਹੁੰਦੇ ਨੇ। ਔਰ ਇਸੇ ਤਰ੍ਹਾਂ ਵੀਰ ਜਸਵਿੰਦਰ ਸਿੰਘ ਬੈਂਸ ਔਰ ਬੀਬੀ ਜਸਵਿੰਦਰ ਕੌਰ, ਇਹ ਵੀ ਇਸ ਇੱਕ ਹਥਿਆਰਾ ਜਿਹੜਾ 19 ਸਾਲਾਂ ਦਾ, ਪਤਾ ਨਹੀਂ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਸੀ। ਬਹੁਤ ਸਾਰਾ ਕੁਝ ਹੁਣ ਸਾਹਮਣੇ ਆਇਆ ਕਿ ਸਾਲ ਪਹਿਲਾਂ ਵੀ ਜਿਹੜਾ FBI ਨੇ ਉਹਨੂੰ ਇੰਟਰਵਿਊ ਕੀਤਾ ਸੀ, ਉਦੋਂ ਉਹਦੀ ਮਾਂ ਨੇ ਕਿਹਾ ਸੀ ਕਿ ਇਹ ਜਿਹੜਾ ਇਹ ਪੁਲਿਸ ਸੁਆਸਾਈਡ ਕਰਨਾ ਚਾਹੁੰਦਾ। ਔਰ ਮੈਨੂੰ ਇਹ ਟਰਮ ਦੇਖਣੀ ਪਈ ਡਿਕਸ਼ਨਰੀ 'ਚ ਕਿ ਪੁਲਿਸ ਸੁਆਸਾਈਡ ਕੀ ਹੁੰਦਾ ਹੈ, ਕਿ ਉਹਦੇ 'ਚ ਇਹੀ ਹੈ ਕਿ ਵੀ ਤੁਸੀਂ ਪ੍ਰੋਵੋਕ ਕਰਦੇ ਹੋ ਲਾ ਐਨਫੋਰਸਮੈਂਟ ਜਾਂ ਦੂਜਿਆਂ, ਤੁਸੀਂ ਮਰਨਾ ਚਾਹੁੰਦੇ ਹੋ। ਇੱਕ ਸੁਆਸਾਈਡ ਹੁੰਦਾ ਬੰਦਾ ਆਪਣੇ ਆਪ ਨੂੰ ਗੋਲੀ ਮਾਰ ਕੇ ਕਰਦਾ, ਇੱਕ ਹੁੰਦਾ ਤੁਸੀਂ ਐਸੀ ਘਟਨਾ ਕਰਦੇ ਹੋ ਕਿ ਲਾ ਐਨਫੋਰਸਮੈਂਟ ਵਾਲੇ ਜਿਹੜੇ ਨੇ ਉਹ ਅਲਟੀਮੇਟਲੀ ਤੁਹਾਨੂੰ ਮਾਰਦੇ ਨੇ। ਸੋ ਉਹਦੀ ਮਾਂ ਨੇ ਜਿਹੜੀ ਗੱਲ ਇਹ ਕਹੀ ਸੀ ਕਿ ਵੀ ਇਹਦੇ ਕੋਲ ਸ਼ਾਟਗਨ ਹੈ ਔਰ ਇਹ ਪੁਲਿਸ ਸੁਆਸਾਈਡ ਕਰਨਾ ਚਾਹੁੰਦਾ ਹੈ। ਔਰ ਕਾਸ਼ ਕਿ ਜੇ ਉਸ ਪੀਰੀਅਡ 'ਚ ਪ੍ਰੋਪਰ ਗਾਰਡ ਦੇ ਵਿੱਚ ਉਹਨੂੰ ਲੈ ਲਿਆ, ਹਾਲਾਂ ਅਮਰੀਕਨ ਕਾਨੂੰਨ ਦੇ ਥੱਲੇ ਇਹ ਤਾਂ ਨਹੀਂ ਸੀ ਵੀ ਉਹਨੂੰ ਗ੍ਰਿਫਤਾਰ ਕਰਦੇ, ਪਰ ਵਾਚ ਲਿਸਟ 'ਤੇ ਵੀ ਹੁੰਦਾ, ਜਾਂ ਜਿਵੇਂ ਅਸੀਂ ਔਰ ਹੋਰ ਵੀ ਆਰਗੇਨਾਈਜੇਸ਼ਨ ਜਿਹੜੀਆਂ ਇਸ ਮੁੱਦੇ 'ਤੇ ਕੰਮ ਕਰ ਰਹੀਆਂ ਨੇ, ਅਸੀਂ ਵੇਟ ਕਰ ਰਹੇ ਹਾਂ ਵੀ ਉਹਨਾਂ ਦੀ ਕ੍ਰਿਮੇਸ਼ਨ ਸਟੇਟ ਲੈਵਲ 'ਤੇ ਹੁੰਦੀ ਹੈ ਜਾਂ ਕਿਵੇਂ। ਔਰ ਸ਼ਾਇਦ ਗਵਰਨਰ ਇੰਡੀਆਨਾ ਤੱਕ ਵੀ ਪਹੁੰਚ ਕਰਨ ਦੀ ਲਾਈਨ ਹੈ ਕਿ ਕੋਈ, ਕਿਉਂਕਿ ਉਹਨਾਂ 'ਚੋਂ ਜਿਹੜੇ ਸ਼ਹੀਦ ਹੋਏ ਨੇ ਤਿੰਨਾਂ ਦਾ ਸਬੰਧ ਤਾਂ ਇੰਡੀਅਨੈਪੋਲਿਸ ਸਿਟੀ ਨਾਲ ਹੈ, ਔਰ ਸਰ ਜਸਵਿੰਦਰ ਸਿੰਘ ਬੈਂਸ ਜਿਹੜੇ ਨੇ ਉਹਨਾਂ ਦਾ ਸਬੰਧ ਗ੍ਰੀਨਵੁੱਡ ਦੇ ਨਾਲ ਹੈ। ਔਰ ਜਿਹੜੇ ਉਸ ਇੱਕ ਮੇਅਰ ਜਿਹੜੇ ਨੇ ਇੰਡੀਅਨੈਪੋਲਿਸ ਦੇ ਜਾਂ ਗ੍ਰੀਨਵੁੱਡ ਦੇ, ਸ਼ਾਇਦ ਗੁਰਦੁਆਰਾ ਸਾਹਿਬ ਵੀ ਆਏ ਇਸ ਸੰਡੇ। ਔਰ ਇਹ ਵੀ ਯਤਨ ਹੈ ਕਿ ਜੇ ਕੋਈ ਇਸ ਕਿਸਮ ਦਾ ਸਿਟੀ ਲੈਵਲ ਤੋਂ ਵੀ ਉੱਪਰ ਜਾ ਕੇ ਗਵਰਨਰ ਲੈਵਲ 'ਤੇ ਕੋਈ ਕੰਡੋਲੈਂਸ ਸਮਾਗਮ ਹੋ ਸਕੇ। ਹਾਲਾਂ ਜਿਵੇਂ ਅਸੀਂ ਦੱਸਿਆ ਸੀ ਕਿ ਅਮਰੀਕਾ ਦੇ ਝੰਡੇ 20 ਅਪ੍ਰੈਲ ਤੱਕ ਹਾਫ ਸਟਾਫਡ ਅੱਧੇ ਝੁਕਾ ਦਿੱਤੇ ਗਏ ਨੇ ਦੁਨੀਆ ਭਰ ਦੇ ਅਮਰੀਕਨ ਮਿਸ਼ਨਸ ਦੇ ਵਿੱਚ, ਹਾਈ ਕਮਿਸ਼ਨਸ, ਕੌਂਸੂਲੇਟ, ਉਹਨਾਂ ਦੇ ਆਰਮੀ ਹੈੱਡਕੁਆਰਟਰਸ ਔਰ ਦੂਸਰਿਆਂ ਦੇ ਵਿੱਚ। ਔਰ ਜਿਵੇਂ ਸਿੰਪਥੀ ਆਊਟਪੋਰਿੰਗ ਹੈ ਲਾਅ ਮੇਕਰਸ ਵੱਲੋਂ, ਦੂਸਰਿਆਂ ਵੱਲੋਂ। ਹਾਲਾਂਕਿ ਇੰਡੀਅਨ ਕੌਂਸਲ ਜਨਰਲ ਸ਼ਿਕਾਗੋ ਦਾ ਜਿਵੇਂ ਹਰ ਥਾਂ 'ਤੇ ਜਿਹਨੂੰ ਕਹਿੰਦੇ ਨੇ ਕਿ ਭਾਈ ਇਹ ਮੁਸੀਬਤ 'ਚੋਂ ਵੀ ਆਪਣਾ ਫਾਇਦਾ ਕੱਢਣਾ ਚਾਹੁੰਦੇ ਨੇ, ਉਹਨਾਂ ਦੀ ਕੋਸ਼ਿਸ਼ ਸੀ ਵਿੱਚ ਵੜਨ ਦੀ। ਔਰ ਕਿਉਂਕਿ ਸਰ ਜਸਵਿੰਦਰ ਸਿੰਘ ਬੈਂਸ ਜਿਹੜੇ ਸ਼ਹੀਦ ਹੋਏ, ਉਹ ਵੀਰ ਜਾਫੀ ਸਿੰਘ ਜਿਹੜੇ ਸਿੱਕੇਬੰਦ ਖਾਲਿਸਤਾਨੀ ਨੇ, ਸਾਡੇ TV 84 ਦੇ ਵੀ ਐਡਮਾਇਰਰ ਔਰ ਸਾਥੀ ਨੇ ਸਾਡੇ ਸਾਰੇ ਸਫ਼ਰ ਦੇ, ਉਹਨਾਂ ਦੇ ਕਰੀਬੀ ਰਿਸ਼ਤੇਦਾਰ ਵੀ ਸਨ। ਸੋ ਉਹਨਾਂ ਨੇ ਕੁਛ ਥਾਵਾਂ ਦੇ ਉੱਤੇ ਤਾਂ ਇਸ ਯਤਨ ਨੂੰ ਨਾਕਾਮਯਾਬ ਬਣਾਇਆ, ਪਰ ਇਹ ਵੀ ਇੱਕ ਅਸੀਂ ਟਾਊਟ ਕਿਸਮ ਦੇ ਲੋਕ ਆਪਣੇ 'ਚ ਦੇਖਦੇ ਹਾਂ ਜਿਹੜੇ ਕਿ ਕਿਸੇ ਵੀ ਮੌਕੇ ਦੇ ਉੱਤੇ, ਉਹ ਭਾਵੇਂ ਖੁਸ਼ੀ ਦਾ ਹੈ ਜਾਂ ਕੋਈ ਵੀ ਸਦਮੇ ਦਾ ਹੈ, ਉਹਦੇ 'ਚ ਉਹ ਇਹਨਾਂ ਦੀ ਜੁੱਤੀ ਚੱਟਣ ਦਾ ਮੌਕਾ ਜਿਹੜਾ ਇੰਡੀਅਨ ਕੌਂਸੂਲੇਟਸ ਔਰ ਐਮਬੈਸੀਜ਼ ਦਾ, ਉਹ ਹੱਥੋਂ ਨਹੀਂ ਜਾਣ ਦਿੰਦੇ। ਇਸ ਕਿਸਮ ਦਾ ਇੱਕ ਗੰਦਾ ਕਿਰਦਾਰ ਉਸ ਇੰਡੀਆਨਾ ਸਟੇਟ 'ਚ ਰਹਿੰਦਾ ਹੈ। ਹੁਣ ਉਹ ਐਕਸਪੋਜ਼ ਤਾਂ ਹੋਇਆ, ਲੇਕਿਨ ਫਿਰ ਵੀ ਇੰਡੀਅਨਸ ਨੂੰ ਵੀ ਸੂਟ ਕਰਦਾ ਹੁੰਦਾ ਹੈ ਕਿ ਇਸ ਕਿਸਮ ਦੇ ਕਿਰਦਾਰ ਨੂੰ ਹੀ ਉਹ ਪ੍ਰਮੋਟ ਕਰਦੇ ਨੇ। ਔਰ ਇਹਦੇ ਬਾਵਜੂਦ ਜਿਹੜਾ ਹੈ, ਕਿਉਂਕਿ 7-8 ਗੁਰਦੁਆਰਾ ਸਾਹਿਬਾਨ ਨੇ ਇੰਡੀਅਨੈਪੋਲਿਸ, ਗੁਰਦੁਆਰਾ ਕਮੇਟੀਆਂ ਨੇ ਸਾਂਝੀ ਮੀਟਿੰਗ ਵੀ ਕੀਤੀ। ਔਰ ਆਉਣ ਵਾਲੇ ਦਿਨਾਂ 'ਚ ਜੇ ਕੋਈ ਇਸ ਕਿਸਮ ਦਾ ਸਾਂਝਾ ਪ੍ਰੋਗਰਾਮ ਹੁੰਦਾ ਹੈ ਤੇ ਉਸ ਨੂੰ ਜਿਹੜਾ ਵਾਈਡ ਪਾਰਟਿਸਿਪੇਸ਼ਨ ਹੋਏਗੀ ਕਮੇਟੀ ਦੀ। ਪਰ ਜੇ ਫੈਮਲੀਜ਼ ਡਿਸਾਈਡ ਕਰਦੀਆਂ ਨੇ ਕਿ ਉਹਨਾਂ ਨੇ ਆਪਣਾ ਹੀ ਫਿਊਨਰਲ ਕਰਨਾ, ਫਿਰ ਤਾਂ ਤੁਸੀਂ ਕੁਛ ਨਹੀਂ ਕਰ ਸਕਦੇ। ਲੇਕਿਨ ਅਮਰੀਕਨ ਹਕੂਮਤ, ਸਟੇਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਪੂਰੀ ਸਪੋਰਟ ਹੈ ਔਰ ਉਹ ਪੂਰੇ ਹਰ ਲਿਹਾਜ਼ ਨਾਲ ਮਦਦਗਾਰ ਹੋ ਰਹੇ ਨੇ। ਹੁਣ ਇਸ ਸਾਰੇ ਦੇ ਵਿੱਚ ਚਲਦਿਆਂ ਅਸੀਂ ਪੰਜਾਬ ਵੱਲ ਜਾਂ ਪਹਿਲਾਂ ਭਾਰਤ ਵੱਲ ਨਜ਼ਰ ਮਾਰੀਏ। ਜਿਵੇਂ ਮੈਂ ਕਿਹਾ ਕਿ ਵੱਡੇ ਪੈਮਾਨੇ ਦੇ ਉੱਤੇ ਕੋਵਿਡ ਵੇਰੀਏਸ਼ਨ, ਉਹਦੀ 4th ਮਿਊਟੇਸ਼ਨ ਹੈ ਕਿ 5th ਹੈ, ਸਭ ਜਿਹੜੇ ਨੇ ਉਹ ਐਵੇਂ ਅਟਕਲਾਂ ਲਾ ਰਹੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰਾ ਸਿਸਟਮ ਭਾਰਤ ਦਾ ਕਲੈਪਸ ਹੋ ਚੁੱਕਾ ਹੈ। ਹਸਪਤਾਲਾਂ ਦੇ ਵਿੱਚ ਨਾ ਆਕਸੀਜਨ ਹੈ। ਹਸਪਤਾਲ ਵੱਡੇ ਦਿੱਲੀ ਦੇ ਦੋਵੇਂ ਹਸਪੀਟਲ ਉਹਨਾਂ ਨੇ ਅਗਲੇ 2 ਹਫ਼ਤੇ ਲਈ ਊਂ ਹੀ ਬੰਦ ਕਰ ਦਿੱਤੇ ਨੇ ਕਿ ਵੀ ਸਭ। ਔਰ ਜਿਹੜੇ ਹੋਰ UP ਔਰ ਦੂਸਰੀਆਂ ਥਾਵਾਂ 'ਤੇ
ਜਿੱਥੇ ਕੁੰਭ ਮੇਲੇ ਦੇ ਨਾਂ ਥੱਲੇ ਕਿਵੇਂ ਖਿਲਵਾੜ ਕੀਤਾ ਗਿਆ। ਇੱਕ ਪਾਸੇ ਤਾਂ ਕਾਰਾਂ 'ਚ ਬਹਿਣ ਵਾਲੇ ਪਤੀ ਪਤਨੀ ਨੂੰ ਦਾ ਉਹ ਚਲਾਨ ਕਰਦੇ ਨੇ ਜੀ ਤੁਸੀਂ ਮਾਸਕ ਨਹੀਂ ਲਾਇਆ ਜਾਂ ਇਕੱਲੇ ਬੰਦੇ ਦਾ ਵੀ ਨਹੀਂ ਲਾਇਆ, ਪਰ ਉੱਥੇ ਕੁੰਭ 'ਚ ਕਿਵੇਂ ਲੱਖਾਂ ਜਿਨ੍ਹਾਂ ਦੇ ਵਿੱਚ ਅਮਿਤ ਸ਼ਾਹ ਔਰ ਜੋਗੀ ਇਹ ਬਿਲਕੁਲ ਅਧਨੰਗੇ ਹੋ ਕੇ ਨਹਾ ਰਹੇ ਨੇ ਔਰ ਲੱਖਾਂ ਲੋਕਾਂ ਦਾ ਝੁੰਡ ਜਿਹੜਾ ਉੱਥੇ ਹੈ। ਔਰ ਉਹਦੇ ਉੱਤੇ ਅੱਜ ਕਿਸੇ ਨੇ ਕਮੈਂਟ ਕੀਤਾ ਹੋਇਆ ਸੀ ਕਿ ਕਾਰ ਦੇ ਅੰਦਰ ਵੀ ਮਾਸਕ ਲਗਾਓ, ਕੁੰਭ 'ਚ ਭਾਵੇਂ ਝੁੰਡ ਦੇ ਝੁੰਡ ਨੰਗੇ ਨਹਾਓ। ਔਰ ਇਸ ਦਾ ਨਤੀਜਾ ਹੈ ਕਿ ਇਸ ਵੇਲੇ ਬੜਾ ਵਾਈਡ ਸਪਰੈਡ ਔਰ ਇਸ ਗੱਲ ਦਾ ਧਿਆਨ ਰਹੇ ਕਿ ਕਿਵੇਂ ਠੀਕ 1 ਸਾਲ ਪਹਿਲਾਂ ਇਹਨਾਂ ਦਿਨਾਂ 'ਚ ਹੀ ਜਦੋਂ ਕਿ ਨਿਜ਼ਾਮੂਦੀਨ ਮਸਜਿਦ ਦੇ ਵਿੱਚ ਦਿੱਲੀ ਤਬਲੀਗੀ ਜਮਾਤ ਦਾ ਇੱਕ ਇੰਟਰਨੈਸ਼ਨਲ ਸਮਾਗਮ ਸੀ ਔਰ ਕਿਵੇਂ ਉਹਨੂੰ ਟਾਰਗੇਟ ਕੀਤਾ ਗਿਆ ਸੀ ਇਹ ਕਹਿ ਕੇ ਕਿ ਜੀ, ਔਰ ਉਦੋਂ ਉਹਨਾਂ ਨੂੰ ਜਿਹਾਦੀ ਕਰੋਨਾ ਜਿਹਾਦੀ ਬਣਾ ਦਿੱਤਾ ਸੀ ਔਰ ਕਿਵੇਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਔਰ ਉਹਨਾਂ ਨੂੰ ਡਿਮੋਨਾਈਜ਼ ਕੀਤਾ। ਉਹਨਾਂ ਦੇ ਬਾਈਕਾਟ ਰੇਹੜੀਆਂ ਤੱਕ ਜਿਹੜੇ ਗਰੀਬ ਮੁਸਲਮਾਨ ਵਿਚਾਰੇ ਲਾਉਂਦੇ ਸੀ ਉਹ ਚੁਕਾ ਦਿੱਤੀਆਂ ਬਾਈਕਾਟ ਔਰ ਕਿਹਾ ਕਿ ਜੀ ਇਹ ਤਾਂ ਕਰੋਨਾ ਜਿਹਾਦ ਹੈ, ਇਹਨਾਂ ਨੇ ਜਾਣਬੁੱਝ ਕੇ ਕੀਤਾ। ਫਿਰ ਇਹੋ ਜਿਹਾ ਹੀ ਇਹਨਾਂ ਨੇ ਹੁਣ ਅਸੀਂ ਹੋਲੇ ਮਹੱਲੇ ਦੇ ਮੌਕੇ ਤੇ ਦੇਖਦੇ ਹਾਂ ਕਿ ਜਦੋਂ ਤਖਤ ਸ੍ਰੀ ਹਜ਼ੂਰ ਸਾਹਿਬ ਉਹ ਮਹੱਲਾ ਕੱਢਣਾ ਚਾਹੁੰਦੇ ਸੀ ਲਿਮਿਟੇਸ਼ਨ ਦੇ ਥੱਲੇ ਰਹਿੰਦੇ ਆਂ, ਕਿਵੇਂ ਉਹਨਾਂ ਨੇ ਗੁਰਦੁਆਰੇ ਨੂੰ ਬਲੌਕ ਕੀਤਾ। ਔਰ ਜਿਹੜੇ ਅਣਖੀ ਨੌਜਵਾਨ ਸੀ ਉਹ ਬਾਹਰ ਨਿਕਲੇ ਕਿ ਭਾਈ ਇਹ ਸਾਡੀ ਪਰੰਪਰਾ ਹੈ, ਭਾਵੇਂ ਅਸੀਂ ਥੋੜ੍ਹੀ ਗਿਣਤੀ 'ਚ ਹੀ ਹੋਵਾਂਗੇ ਅਸੀਂ ਸਾਰੀਆਂ ਪਾਬੰਦੀਆਂ ਵੀ ਕਰਾਂਗੇ, ਪਰ ਉਹਨਾਂ ਨੂੰ ਅਲਾਓ ਨਹੀਂ ਕੀਤਾ। ਉਹ ਬਾਹਰ ਨਿਕਲੇ ਔਰ ਕਿਵੇਂ ਉਹਨਾਂ ਦੇ ਉੱਤੇ ਪੁਲਿਸ ਨੇ ਹਮਲਾ ਕੀਤਾ ਔਰ ਅਜੇ ਵੀ 70-80 ਤੋਂ ਜ਼ਿਆਦਾ ਜਿਹੜੇ ਨੌਜਵਾਨ ਨੇ ਉਹ ਚੁੱਕੇ, ਉਹਨਾਂ ਦੇ ਉੱਤੇ ਝੂਠੇ ਕੇਸ ਪਾਏ ਗਏ। ਸੋ ਨਾ ਤਾਂ ਔਰ ਅੱਜ ਇਹੀ ਹਾਲ ਈਵਨ ਜਦੋਂ ਰਮਜ਼ਾਨ ਚੱਲ ਰਿਹਾ ਹੈ ਇਸ ਵੇਲੇ ਰਮਜ਼ਾਨ ਦਾ ਮਹੀਨਾ ਔਰ ਈਵਨ ਦਿੱਲੀ ਦੀ ਉਸੇ ਹੀ ਮਸਜਿਦ ਦੇ ਹਵਾਲੇ ਨਾਲ ਅਸੀਂ ਦੇਖ ਲਏ ਸੀ ਕਿ ਨਿਜ਼ਾਮੂਦੀਨ 'ਚ ਕੋਰਟ ਨੇ ਕਿਹਾ ਜੀ ਸਿਰਫ 50 ਬੰਦੇ ਜਿਹੜੇ ਨੇ ਉਹ ਨਮਾਜ਼ ਅਦਾ ਕਰ ਸਕਦੇ ਨੇ, ਉਹ ਵੀ ਪੂਰਾ ਡਿਸਟੈਂਸ ਰੱਖ ਕੇ। ਹੁਣ ਜੇ ਮੁਸਲਮਾਨਾਂ ਦੇ ਲਈ ਆਪਣੇ ਰਮਜ਼ਾਨ ਦੇ ਮਹੀਨੇ 'ਚ ਪਾਬੰਦੀਆਂ ਆਇਤ ਨੇ ਕਿ ਉਹ ਨਹੀਂ ਕਰ ਸਕਦੇ, ਹੋਲਾ ਮਹੱਲਾ ਵਰਗਾ ਦਿਨ ਹਜ਼ੂਰ ਸਾਹਿਬ ਜਿਹੜਾ 5ਵਾਂ ਤਖਤ ਹੈ 10ਵੇਂ ਪਾਤਸ਼ਾਹ ਜਿੱਥੇ ਜੋਤੀ ਜੋਤ ਸਮਾਉਂਦੇ ਨੇ ਉਸ ਦੇ ਉੱਤੇ ਪਾਬੰਦੀਆਂ ਨੇ, ਲੇਕਿਨ ਇੱਥੇ ਕੁੰਭ ਦੇ ਮੇਲੇ ਦੇ ਔਰ ਜਦੋਂ ਕੁਝ ਪੱਤਰਕਾਰਾਂ ਨੇ ਕੰਪੇਅਰ ਵੀ ਕੀਤਾ ਤੇ ਉੱਤਰਾਖੰਡ ਜਿਹਦੇ 'ਚ ਜ਼ਿਲ੍ਹਾ ਹਰਿਦੁਆਰ ਪੈਂਦਾ ਉਹਦਾ ਚੀਫ ਮਿਨਿਸਟਰ ਕਹਿੰਦਾ ਨਹੀਂ ਇਹ ਦੂਜਿਆਂ ਨਾਲ ਨਹੀਂ ਕੰਪੇਅਰ ਕੀਤਾ ਜਾ ਸਕਦਾ, ਇੱਥੇ ਗੰਗਾ ਮਈਆ ਦੀ ਕਿਰਪਾ ਹੈ, ਇੱਥੇ ਕੁਝ ਨਹੀਂ ਹੁੰਦਾ, ਇਹ ਗੰਗਾ ਨੇ ਸਭ ਸਾਫ। ਔਰ ਹੁਣ ਜਿਸ ਤੇਜ਼ੀ ਦੇ ਨਾਲ ਇਹ ਚੱਲ ਰਿਹਾ ਔਰ ਇੱਕ ਜਿਹੜੀ ਹਕੀਕਤਨ ਹਾਲ ਇਹ ਹੈ ਕਿ ਵੀ ਅੱਜ ਉੱਥੇ ਜਿਉਂਦੇ ਲਈ ਹਸਪਤਾਲ ਨਹੀਂ ਹੈ ਔਰ ਮਰੇ ਲਈ ਸ਼ਮਸ਼ਾਨ ਨਹੀਂ। ਔਰ ਲਖਨਊ ਜਿਹਨੂੰ ਲਾਸ਼ ਨਾਊ ਕਹਿਣ ਲੱਗ ਗਏ ਨੇ, ਇੰਨਾ ਲਾਸ਼ਾਂ ਦਾ ਢੇਰ ਹੈ, ਲੰਬੀ ਲਾਈਨ ਲੱਗੀ ਹੋਈ ਹੈ ਕਬਰਸਤਾਨਾਂ ਦੇ ਬਾਹਰ ਵੀ ਔਰ ਸ਼ਮਸ਼ਾਨਾਂ ਦੇ ਬਾਹਰ ਵੀ। ਔਰ ਇਹ ਜਿਸ ਕਿਸਮ ਦਾ ਖੁਦ ਇਕੱਠੇ ਇਹ ਆਪ ਅਮਿਤ ਸ਼ਾਹ ਔਰ ਮੋਦੀ ਬੰਗਾਲ ਦੇ ਵਿੱਚ ਕਿੰਨੇ ਵੱਡੇ ਇਕੱਠ ਕਰਕੇ ਮੋਦੀ ਕਹਿ ਰਿਹਾ ਹੰਕਾਰ ਕੇ ਮੈਂ जहाँ तक मेरी नज़र जाती है लोग ही लोग हैं, मैं धन्य हो गया हूँ। ਹੁਣ ਤੁਸੀਂ ਇਹ ਦੇਖੋ ਵੀ ਕਿਸ ਲੈਵਲ ਦੇ ਉੱਤੇ ਜਿਹੜਾ ਉਹਨਾਂ ਨੇ ਠੀਕ ਕਿਹਾ, ਇੱਕ ਨੇ ਉਹਨੇ ਕਿਹਾ ਜੀ ਭਾਰਤ ਵਿਸ਼ਵ ਗੁਰੂ ਬਣ ਗਿਆ ਕਿਉਂਕਿ ਹਸਪਤਾਲਾਂ 'ਚ ਜਿਹੜਾ ਜਿਉਂਦਿਆਂ ਲਈ ਥਾਂ ਨਹੀਂ ਹੈ ਤੇ ਮਰਿਆਂ ਲਈ ਸ਼ਮਸ਼ਾਨ ਘਾਟਾਂ ਕਬਰਸਤਾਨਾਂ 'ਚ ਨਹੀਂ, ਹੋਰ ਵਿਸ਼ਵ ਗੁਰੂ ਕੀ ਹੁੰਦਾ? ਉਹਨੇ ਕਿਹਾ ਜੀ ਵਿਸ਼ਵ ਗੁਰੂ ਬਣ ਗਿਆ। ਔਰ ਜਿਸ ਤੇਜ਼ੀ ਦੇ ਨਾਲ ਉੱਥੇ ਇਹ ਸਾਰੇ ਦਾ ਸਪਰੈਡ ਹੈ, ਦਿੱਲੀ ਦੇ ਵਿੱਚ ਤਾਂ ਹੁਣ ਉਹਨਾਂ ਨੇ 6 ਦਿਨ ਦਾ ਲੋਕਡਾਊਨ ਲਾ ਦਿੱਤਾ ਕਿਉਂਕਿ ਇਹ ਅੱਗੇ ਤਾਂ ਵੈਂਟੀਲੇਟਰ ਸੀ, ਇਹ ਤਾਂ ਵੈਂਟੀਲੇਟਰ ਤੱਕ ਵੀ ਨਹੀਂ ਪਹੁੰਚਣ ਦਿੰਦਾ। ਇਹ ਜਿਸ ਤੇਜ਼ੀ ਦੇ ਨਾਲ ਇਹਦੇ ਸਿੰਪਟਮ ਹੁੰਦੇ ਨੇ ਵੇਰੀਐਂਟ ਦੇ, ਇਹ ਸਿੱਧਾ ਜਿਹੜਾ ਆਕਸੀਜਨ ਲੈਵਲ ਹੈ ਉਹ ਜਦੋਂ ਬਿਲੋ 90 ਸ਼ੁਰੂ ਹੋ ਜਾਂਦਾ ਹੈ ਔਰ ਜਾਂਦੇ 2 ਦਿਨ ਦੇ ਵਿੱਚ 50 ਦੇ ਉੱਤੇ ਆ ਜਾਂਦਾ ਔਰ ਸਰਟਨ ਡੈਥ ਵਾਲਾ ਪਾਰਟ ਹੈ। ਔਰ ਇਹਦੇ 'ਚ ਯੰਗ ਮੈਨ ਵੀ ਜਿਹੜੇ ਨੇ ਉਹ ਟਾਰਗੇਟ ਹੋ ਰਹੇ ਨੇ ਔਰ ਵੈਕਸੀਨੇਸ਼ਨ ਦੇ ਨਾਂ ਥੱਲੇ ਪਹਿਲਾਂ ਤਾਂ ਉਹਨਾਂ ਦੇ ਇਹੀ ਪ੍ਰਚਾਰ ਸੀ ਜੀ ਦੇਖੋ ਅਸੀਂ ਦੁਨੀਆ ਭਰ ਨੂੰ ਦੇ ਰਹੇ ਹਾਂ, ਪਰ ਹੁਣ ਉਹਨਾਂ ਦਾ ਆਪਣਾ ਹਾਲ ਕੀ ਹੈ ਉਹ ਸਾਹਮਣੇ ਹੁਣ ਮੰਗ ਰਹੇ ਨੇ ਵੀ ਸਾਨੂੰ ਦਿਓ ਔਰ ਕੋਈ ਉੱਥੇ ਸਭ ਉਹਨਾਂ ਦਾ ਸਿਸਟਮ ਜਿਹੜਾ ਉਹ ਟੋਟਲ ਕਲੈਪਸ ਵਾਲਾ ਪਾਰਟ ਹੈ। ਹੁਣ ਅਸੀਂ ਇਸੇ ਹੀ ਜਦੋਂ ਅਸੀਂ ਕਰੋਨਾ ਦੇ ਕਹਿਰ ਦੀ ਗੱਲ ਕਰ ਰਹੇ ਹਾਂ, ਜ਼ਾਹਰ ਹੈ ਕਿ ਉਸ ਦਾ ਸ਼ਿਕਾਰ ਜਿੱਥੇ ਸਾਰੇ ਹੁੰਦੇ ਨੇ ਔਰ ਹੋ ਰਹੇ ਨੇ ਵੱਡੀ ਗਿਣਤੀ 'ਚ ਸਾਡੇ ਬਹੁਤ ਹੀ ਪਿਆਰੇ ਵੀਰ ਭਾਈ ਬਾਜ ਸਿੰਘ। ਔਰ ਮੈਂ ਅੱਜ ਜਦੋਂ ਇਸ ਖਬਰ ਦਾ ਸਵੇਰੇ ਸੋਸ਼ਲ ਨੈਟਵਰਕ 'ਤੇ ਹੀ ਮੈਂ ਦੇਖਿਆ ਤਾਂ ਮੇਰੇ ਲਈ ਤਾਂ ਯਕੀਨ ਕਰਨਾ ਵੀ ਔਖਾ ਸੀ। ਉਹਨਾਂ ਦੇ ਭਰਾਤਾ ਭਾਈ ਰੇਸ਼ਮ ਸਿੰਘ, ਉਹਨਾਂ ਨੂੰ ਮੈਂ ਕਾਲ ਕੀਤਾ ਹੈ ਬੇਕਰਸਫੀਲਡ, ਉਹਨਾਂ ਨੇ ਉਦੋਂ ਤਾਂ ਨਹੀਂ ਪਰ ਥੋੜ੍ਹੀ ਦੇਰ ਬਾਅਦ ਉਹਨਾਂ ਦੀ ਵਾਪਸੀ ਕਾਲ ਆਈ ਤਾਂ ਉਹਨਾਂ ਦਾ ਵੀ ਗੱਚ ਭਰਿਆ ਹੋਇਆ ਸੀ। ਮੇਰੇ ਤੋਂ ਵੀ ਗੱਲ ਕਰਨੀ ਔਖੀ ਸੀ ਮੇਰੇ ਲਈ ਵੀ
ਕਿ ਇਹ ਕੀ ਪਾਣਾ ਕੀ ਵਾਪਰਿਆ। ਪਾਣਾ ਵਾਪਰਿਆ। ਕਿਉਂਕਿ ਇਹੀ ਨਹੀਂ, ਭਾਈ ਬਾਜ ਸਿੰਘ ਇੱਥੇ ਅਮਰੀਕਾ ਜਦੋਂ ਮੈਂ ਸ਼ੁਰੂ 'ਚ ਹੀ ਆਇਆ 92-93 ਪੀਰੀਅਡ 'ਚ ਉਹ ਇੱਥੇ ਹੀ ਸਨ ਔਰ ਕਾਫੀ ਵਕਤ ਪੂਰਾ ਉਹਨਾਂ ਨੇ, ਔਰ ਇਹ ਕਹਿ ਕੇ ਕਿ ਵੀ ਨਹੀਂ ਮੈਂ ਇੱਥੇ ਨਹੀਂ ਪੈਸੇ ਹੀ ਕਮਾਉਣੇ ਨੇ ਤਾਂ ਫਿਰ ਉਹ ਇੱਥੇ ਕਮਾਉਣ ਵਾਲੇ ਕਮਾਉਣ, ਮੈਂ ਜਾ ਕੇ ਕੁਛ ਕਰਨਾ ਹੈ ਕੌਮ ਲਈ, ਪੰਥ ਲਈ ਕਰਨਾ ਹੈ। ਵਾਪਸ ਚਲੇ ਗਏ। ਕਾਲਰਾ ਪਿੰਡ ਹੈ ਜ਼ਿਲ੍ਹਾ ਜਲੰਧਰ ਦੇ ਵਿੱਚ, ਔਰ ਉੱਥੇ ਉਹਨਾਂ ਨੇ ਆਪਣਾ ਐਕਟਿਵਿਜ਼ਮ ਵੀ ਕੀਤਾ, ਪਿੰਡ ਦੇ ਸਰਪੰਚ ਵੀ ਬਣੇ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਬੇਬਾਕੀ ਦੇ ਨਾਲ ਗੱਲਬਾਤ ਵੀ ਕੀਤੀ। ਔਰ ਮੈਨੂੰ ਇਸ ਗੱਲ ਦੀ, ਜਿੱਥੇ ਇੱਕ ਛੋਟੇ ਭਰਾਵਾਂ ਵਾਂਗ, ਕਿਉਂਕਿ ਭਾਈ ਰੇਸ਼ਮ ਸਿੰਘ ਹੋਰਾਂ ਦਾ ਪਰਿਵਾਰ ਜਿੱਥੇ 90-91 ਤੋਂ ਉਹਨਾਂ ਦੇ ਮਾਤਾ ਪਿਤਾ ਉਹਨਾਂ ਵੱਲ ਜਿਹੜਾ ਉਹ ਸਾਡਾ ਰਿਹਾ, ਔਰ ਇਹ ਇੱਕ ਖਾਨਦਾਨੀ ਤੌਰ ਦੇ ਉੱਤੇ ਪੰਥਕ ਪਰਿਵਾਰ ਹੈ। ਇਹਨਾਂ ਦੇ ਦਾਦਾ ਜੀ ਜੈਤੋ ਦਾ ਮੋਰਚਾ, ਇਹਨਾਂ ਦੇ ਪਿਤਾ ਜੀ ਵੀ ਫੌਜੀ ਸਨ, ਪਰ ਪੂਰੇ ਪੰਥਕ ਇੱਥੇ ਰਹਿੰਦੇ ਆ ਵੀ ਇੱਕ ਖਾਸ ਸਨੇਹ ਪਿਆਰ। ਔਰ ਇਹ ਸਾਰੇ ਭਰਾਵਾਂ 'ਚੋਂ ਭਾਈ ਰੇਸ਼ਮ ਸਿੰਘ ਤਾਂ ਚਲੋ ਇੱਕ ਆਗੂ ਦਾ ਰੁਤਬਾ ਰੱਖਦੇ ਨੇ, ਪਰ ਇਹਨਾਂ ਦੇ ਛੋਟੇ ਭਰਾ ਤਾਂ ਭਾਈ ਪਰਮਜੀਤ ਸਿੰਘ ਅਜੇ ਦਸੰਬਰ ਦੇ ਮਹੀਨੇ ਹੀ ਜਿਹੜਾ ਉਹ ਚੜ੍ਹਾਈ ਕੀਤੀ ਸੀਐਟਲ 'ਚ, ਜਿਨ੍ਹਾਂ ਨੂੰ ਅਸੀਂ ਟ੍ਰਿਬਿਊਟ ਦਿੱਤੀ। ਔਰ ਅੱਜ ਜਦੋਂ ਮੈਂ ਭਾਈ ਰੇਸ਼ਮ ਸਿੰਘ ਹੋਰਾਂ ਨਾਲ ਦੁੱਖ ਸਾਂਝਾ ਕਰ ਰਿਹਾ ਸੀ, ਉਹ ਕਹਿਣ ਲੱਗੇ ਵੀ ਅਜੇ ਤਾਂ ਉਹਨਾਂ ਦੀਆਂ ਐਸ਼ਸ ਵੀ ਇੱਥੇ ਹੀ ਪਈਆਂ। ਅਸੀਂ ਸੋਚਿਆ ਸੀ ਕਿ ਬਈ ਮਈ ਮਹੀਨੇ ਤੱਕ ਜਦੋਂ ਥੋੜ੍ਹੇ ਕਰੋਨਾ ਦਾ ਘਟਦਾ ਕਹਿਰ, ਅਸੀਂ ਜਾ ਕੇ ਜਲ ਪ੍ਰਵਾਹ ਕਰਾਂਗੇ, ਔਰ ਇਹ ਭਾਣਾ ਵਾਪਰ ਗਿਆ। ਸੋ ਭਾਈ ਬਾਜ ਸਿੰਘ TV 84 ਦੇ ਇੰਨੇ ਰੈਗੂਲਰ ਵਿਊਅਰ, ਹਾਲਾਂਕਿ ਸਾਡਾ ਚੈਨਲ ਬੈਨ ਹੈ, ਉੱਥੇ ਡਾਇਰੈਕਟ ਦੇਖਿਆ ਨਹੀਂ ਜਾਂਦਾ, ਪਰ ਕਿਉਂਕਿ ਉਹ ਜੁਗਾੜੀ ਸੀ ਕਿਸੇ ਨਾ ਤਰੀਕੇ ਨਾਲ। ਮੇਰਾ ਖਿਆਲ ਇਹ ਹੁੰਦਾ ਵੀ ਜੇ ਤੁਸੀਂ ਅਮਰੀਕਾ ਵਾਲੇ ਰਾਹੀਂ ਕਰੋ ਤਾਂ ਉੱਥੇ ਦੇਖ ਸਕਦੇ ਆ, ਕਿਉਂਕਿ ਕੁਝ ਹੋਰ ਵੀ ਨੇ ਜਿਹੜੇ ਵਿਊ ਦੇਖਦੇ ਨੇ ਉਹਨੂੰ, ਔਰ ਉਹਨਾਂ ਦਾ ਆਲਮੋਸਟ ਰੋਜ਼ਾਨਾ ਹੀ ਜਿਹੜਾ ਮੈਸੇਜ ਦੇਖਣ ਤੋਂ ਬਾਅਦ ਉਹ ਹੁੰਦਾ ਸੀ। ਲੰਬੇ ਲੰਬੇ ਉਹਨਾਂ ਦੇ ਲੈਟਰ ਵੀ ਮੈਨੂੰ ਆਉਂਦੇ ਰਹੇ, ਕੁਛ ਨੂੰ ਮੈਂ ਸਾਂਝਾ ਕੀਤਾ ਉਹਨਾਂ ਦੇ ਆਈਡੀਆ ਨੂੰ। ਕੁਛ ਬਹੁਤ ਜਜ਼ਬਾਤੀ ਔਰ ਜੁਝਾਰੂ ਸਪਿਰਿਟ ਵਾਲੇ ਵੀਰ ਸਨ, ਔਰ ਅਜੇ ਲਾਸਟ ਹੀ ਮੈਨੂੰ ਇਹ ਲੱਗ ਰਿਹਾ ਸੀ ਕਿ ਹਫ਼ਤੇ ਤੋਂ ਉਹਨਾਂ ਦੀ ਕੋਈ ਲਿਖਤ ਆਈ ਨਹੀਂ ਹੈ। ਔਰ ਹੁਣ ਜਿਵੇਂ ਭਾਈ ਰੇਸ਼ਮ ਸਿੰਘ ਹੋਰਾਂ ਨੇ ਹੀ ਦੱਸਿਆ ਕਿ ਵੀ ਉਹਨਾਂ ਨੂੰ ਲਿਵਰ ਦੀ 2-3 ਹਫ਼ਤੇ ਪਹਿਲਾਂ ਜਿਹੜੀ ਹੈ ਇਨਫੈਕਸ਼ਨ ਹੋਈ। ਜਲੰਧਰ ਉਹਨਾਂ ਨੇ ਗਏ ਵੀ, ਔਰ ਉੱਥੇ ਜਿਹੜਾ ਥੋੜ੍ਹੀ ਦਿਨ ਉਹਨਾਂ ਨੇ ਐਡਮਿਟ ਕਰਕੇ ਇਲਾਜ ਕੀਤਾ, ਠੀਕ ਹੋ ਗਏ। ਥੋੜ੍ਹਾ ਬਹੁਤ ਲਿਵਰ ਇਨਫੈਕਸ਼ਨ ਸੀ, ਪਿੰਡ ਆ ਗਏ। ਕਹਿੰਦੇ ਵੀ ਮੈਂ ਤਾਕੀਦ ਵੀ ਕੀ, ਹੁਣ ਜਿਹੜੇ ਇਸ ਕਿਸਮ ਦੇ ਹਿੰਮਤੀ ਬੰਦੇ ਹੁੰਦੇ ਨੇ ਉਹ ਬੈਠ ਨਹੀਂ ਸਕਦੇ। ਉਹ ਕਹਿਣ ਲੱਗੇ ਨਹੀਂ ਹੈ, ਮੈਂ ਬੋਰ ਕਰਵਾਉਣਾ ਆਪਣੇ ਜਿਹੜਾ ਉਹ ਜ਼ਰੂਰੀ ਹੈ, ਤੇ ਮੈਂ ਹੁਣ ਠੀਕ ਹਾਂ ਬਿਲਕੁਲ। ਔਰ ਉੱਥੋਂ ਹੀ ਜਿਹੜਾ ਉਹ ਜਦੋਂ ਆਏ 2-3 ਦਿਨ ਬਾਅਦ ਬੁਖਾਰ, ਔਰ ਜਦੋਂ ਤੱਕ ਫਾਈਨਲ ਪੀਰੀਅਡ ਆਇਆ ਟੈਸਟ ਵੀ ਹੋਇਆ, ਕਰੋਨਾ ਪੋਜ਼ਿਟਿਵ ਸੀ। ਔਰ ਆਲਰੇਡੀ ਕਿਉਂਕਿ ਇਨਫੈਕਸ਼ਨ ਬਾਡੀ ਜਦੋਂ ਰਨ ਕਰ ਰਹੀ ਹੋਏ, ਬਾਡੀ ਇਮਿਊਨਿਟੀ ਵੈਸੇ ਹੀ ਲੋ ਹੁੰਦੀ ਹੈ, ਔਰ ਨਤੀਜੇ ਦੇ ਤੌਰ ਤੇ ਵੀਕਐਂਡ ਦੇ ਉੱਤੇ ਉਹਨਾਂ ਨੇ ਚੜ੍ਹਾਈ ਕੀਤੀ ਹੈ। ਮੇਰੇ ਕੋਲ ਕੋਈ ਲਫ਼ਜ਼ ਨਹੀਂ ਨੇ ਕਿ ਮੈਂ ਭਾਈ ਰੇਸ਼ਮ ਸਿੰਘ ਔਰ ਇਹਨਾਂ ਦੇ ਹੋਰ ਸਾਰੇ ਬਾਕੀ ਪਰਿਵਾਰ ਦੇ ਨਾਲ ਕੋਈ ਹਮਦਰਦੀ ਦੇ ਬੋਲ ਕਹਿ ਸਕਾਂ, ਕਿਉਂਕਿ ਇੱਕ ਤੁਸੀਂ ਕਿਸੇ ਚੀਜ਼ ਨੂੰ ਡਿਸਟੈਂਸ ਤੋਂ ਦੇਖਦੇ ਹੋ, ਇੱਕ ਜਿਹਨੂੰ ਤੁਸੀਂ ਆਪ ਮਹਿਸੂਸ ਕਰਦੇ ਹੋ। ਸੋ ਮੈਂ ਕਿਉਂਕਿ ਬਾਜ ਸਿੰਘ ਇਸ ਕਿਸਮ ਦਾ ਨੌਜਵਾਨ ਜਿਹਦੇ ਤੋਂ ਜੇ ਤੁਸੀਂ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਕਾਂ ਦੇ ਹੱਥ ਵੀ ਸੁਨੇਹਾ ਭੇਜ ਦਿਓ, ਤੇ ਉਹ ਜਿਹੜਾ ਉਹ ਤਿਆਰ ਹੁੰਦਾ ਸੀ ਕਿ ਕਿਸੇ ਵੀ ਗੱਲ ਲਈ। ਜਦੋਂ ਲਾਸਟ ਮੇਰੀ ਕਨਵਰਸੇਸ਼ਨ ਵੀ ਹੋਈ ਜੋ ਵੀਰ ਪਰਮਜੀਤ ਸਿੰਘ ਸੀਐਟਲ, ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਅਫਸੋਸ ਦੀ ਕਾਲ ਉਹਨਾਂ ਨੂੰ ਵੀ ਮੈਂ ਕੀਤੀ, ਤੇ ਜਿੱਥੇ ਉਹਨਾਂ ਨੇ TV 84 ਦੀ ਤਾਰੀਫ ਕੀਤੀ, ਉਹ ਸਾਡੇ ਤਾਂ ਚਲੋ ਛੋਟੇ ਭਰਾਵਾਂ ਵਾਂਗ ਹੀ ਸੀ। ਈਵਨ ਭਾਈ ਰੇਸ਼ਮ ਸਿੰਘ ਅੱਜ ਦੱਸ ਰਹੇ ਸੀ ਕਿ ਵੀ ਬਾਜ ਸਿੰਘ ਇਹ ਕਹਿੰਦਾ ਸੀ ਕਿ ਭਾਈ ਮੈਂ 2 ਹੀ ਚੈਨਲ ਦੇਖਦਾ, ਜਾਂ CNN ਤੇ ਜਾਂ TV 84। ਤਾਂ ਉਹਨਾਂ ਨੇ ਕਿਹਾ ਵੀ ਅਫਸੋਸ ਸਾਡੀ ਕੌਮ ਨੂੰ ਕਦਰ ਨਹੀਂ ਹੈ ਕਿ TV 84 ਤੋਂ ਕਿਸ ਲੈਵਲ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ। ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿੱਥੇ ਇੱਕ ਮੇਰਾ ਛੋਟਾ ਭਰਾ ਵਿਛੜਿਆ, ਉੱਥੇ ਸਾਡਾ ਇੱਕ ਅਰਡੈਂਟ ਐਡਮਾਇਰਰ ਵਿਊਅਰ। ਔਰ ਅੱਜ ਜਦੋਂ ਇਹ ਖਬਰ ਆਈ, ਮੈਂ ਵਾਪਸ ਫੇਸਬੁੱਕ ਪੇਜ ਤੇ ਜਾ ਕੇ ਉਹਨਾਂ ਦੀਆਂ ਜਿੰਨੀਆਂ ਹੁਣ ਤੱਕ ਦੀਆਂ ਲਿਖਤਾਂ ਸੀ ਉਹਨਾਂ ਵੱਲ ਵੀ ਨਜ਼ਰ ਮਾਰੀ। ਉਹ ਲੰਬੀਆਂ ਲੰਬੀਆਂ ਲਿਖਤਾਂ ਨੇ, ਮੈਂ ਵਕਤ ਕਰਕੇ ਸਾਂਝਾ ਨਹੀਂ ਕਰ ਸਕਦਾ, ਔਰ ਨਾ ਹੀ ਇਸ ਵੇਲੇ ਭਾਵਕ ਤੌਰ ਤੇ ਮੈਂ ਇਸ ਲਈ ਤਿਆਰ ਹਾਂ। ਸੋ ਅਲਟੀਮੇਟਲੀ ਕੀ ਕਰ ਸਕਦੇ ਹਾਂ, ਜਿਸ ਠਾਕਰ ਸਿਓ ਨਾ ਹੀ ਚਾਰੈ ਤਾਂ ਕੋ ਕੀਜੈ ਸਦ ਨਮਸਕਾਰ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਉਹਨਾਂ ਦੀ ਜਿਹਨੂੰ ਐਲੀਆ ਕਹਿੰਦੇ ਨੇ, ਜੀਵਨ ਸਾਥਣ, ਬੱਚੀ ਉਹਨਾਂ ਦੀ 12-13 ਸਾਲ ਦੀ ਹੈ, ਓਨਲੀ ਡਾਟਰ। ਸਾਰਾ ਚੈਲੰਜ ਲਾਈਫ ਦੇ ਸਾਹਮਣੇ। ਔਰ ਭਾਈ ਰੇਸ਼ਮ ਸਿੰਘ
ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਸ਼ੌਕ ਦੇਖਿਆ ਹੈ। ਖੁਦ ਵੀ ਉਹਨਾਂ ਦੀ ਸਿਹਤ ਬਹੁਤੀ ਠੀਕ ਨਹੀਂ ਹੈ ਔਰ ਗੁਰੂ ਉਹਨਾਂ ਨੂੰ ਹਿੰਮਤ ਦੇਣ, ਚੜ੍ਹਦੀ ਕਲਾ ਦੇਣ ਔਰ ਪਰਿਵਾਰ ਨੂੰ ਵੀ ਹਿੰਮਤ ਦੇਣ, ਬਿਲਕੁਲ ਇਸ ਟ੍ਰੈਜਡੀ ਨੂੰ ਉਹ ਫੇਸ ਕਰ ਸਕਣ, ਓਵਰਕਮ ਕਰ ਸਕਣ। ਜੀ ਔਰ ਗੁਰੂ ਚਰਨਾਂ 'ਚ ਅਰਦਾਸ ਨਾਲ ਸੰਬਤ ਸਾਹਾ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।